ਭਾਰਤੀ ਹਕੂਮਤ ਖੁਦ ਜੋ ਸਲੂਕ ਮਾਈਨੋਰਿਟੀਜ਼ ਨਾਲ ਕਰ ਰਹੀ ਹੈ ਉੱਥੇ ਮੁਸਲਮਾਨਾਂ ਦੀ ਲਿੰਚਿੰਗ ਪਾਸੇ ਤਾਂ ਜਦੋਂ ਭਾਰਤ ਆਪਣੀ ਇਸ ਕਿਸਮ ਦੀ ਕਰਤੂਤ ਨਾਲ ਆਲਰੇਡੀ ਦੁਨੀਆ ਦੇ ਵਿੱਚ ਉਹ ਸਟੇਟ ਡਿਪਾਰਟਮੈਂਟ ਰਿਪੋਰਟ ਹੋਏ ਜਾਂ ਅਮਰੀਕਾ ਦਾ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੇ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਹੋਇਆ, ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਉਹਨੂੰ ਨਹੀਂ ਮੰਨਿਆ। ਲੇਕਿਨ ਜੇ ਖਿੱਤੇ ਦੇ ਵਿੱਚ ਵੀ ਔਰ ਗਲੋਬਲ ਲੈਵਲ ਤੇ ਵੀ ਪਾਕਿਸਤਾਨ ਦਾ ਕੋਈ ਸਾਥੀ ਰਿਹਾ ਜਾਂ ਪਾਕਿਸਤਾਨ ਨੂੰ ਹਰ ਹਾਲਤ ਦੇ ਵਿੱਚ ਹਮਾਇਤ ਦਿੰਦਾ ਰਿਹਾ ਤਾਂ ਸ੍ਰੀਲੰਕਾ ਮੁਲਕ ਹੈ। ਇਹਨਾਂ ਦਾ ਖਾਤਮਾ ਹੋਇਆ ਫਾਈਨਲੀ ਲਿਟੇ ਦਾ, ਔਰ ਜਾਫਨਾ 'ਚ ਜਿਹੜੀ ਬਰੂਟੈਲਿਟੀ ਵੀ ਕੀਤੀ ਸ੍ਰੀਲੰਕਨ ਫੌਜ ਨੇ ਉਹਦੇ 'ਚ ਪਾਕਿਸਤਾਨ ਦੀ ਬਹੁਤ ਵੱਡੀ ਮਦਦ ਰਹੀ ਹੈ ਸ੍ਰੀਲੰਕਾ ਨੂੰ, ਹਥਿਆਰਾਂ ਦੇ ਪੱਖੋਂ ਵੀ ਦੂਸਰੇ ਪੱਖੋਂ ਵੀ। ਬਹੁਤ ਵਾਰ ਪਾਕਿਸਤਾਨ ਦੀ ਅੰਦਰੂਨੀ ਸਿਆਸਤ ਬਾਰੇ ਮੈਂ ਘੱਟ ਗੱਲ ਕਰਦਾ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਵੀ ਇਹ ਪਾਕਿਸਤਾਨੀ ਸ਼ਹਿਰੀਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਵੇਂ ਆਪਣੇ ਸਿਸਟਮ ਨੂੰ ਰਨ ਕਰਨਾ ਹੈ, ਉੱਥੇ ਕੀ ਸਮੱਸਿਆਵਾਂ ਨੇ, ਜੇ ਮਹਿੰਗਾਈ ਹੈ, ਲਾਅ ਐਂਡ ਆਰਡਰ ਹੈ ਜਾਂ ਕੋਈ ਹੋਰ ਸਮੱਸਿਆਵਾਂ ਨੇ, ਉਹਦੇ ਤੇ ਅਸੀਂ ਘੱਟ ਤੋਂ ਘੱਟ ਟਿੱਪਣੀ ਕਰਦੇ ਹਾਂ। ਹਾਲਾਂਕਿ ਇੱਕ ਦੋਸਤ ਹੋਣ ਦੇ ਨਾਤੇ, ਵੈਲ ਵਿਸ਼ਰ ਹੋਣ ਦੇ ਨਾਤੇ, ਇੱਕ ਗੁਆਂਢੀ ਮੁਲਕ ਹੋਣ ਦੇ ਨਾਤੇ, ਭਵਿੱਖ ਦੇ ਖਾਲਿਸਤਾਨ ਦੇ ਗੁਆਂਢੀ, ਔਰ ਪਾਕਿਸਤਾਨੀ ਹਕੂਮਤ ਖਾਸ ਤੌਰ 'ਤੇ ਜਿਵੇਂ ਮੌਜੂਦਾ ਹਕੂਮਤ ਦਾ ਵੀ ਸਿੱਖਾਂ ਪ੍ਰਤੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ, ਗੁਰਦੁਆਰਿਆਂ ਦੀ ਸਾਂਭ ਸੰਭਾਲ, ਇਹ ਸਾਰੇ ਮੁੱਦੇ ਨੇ ਜਿਹਦੇ 'ਚ ਇਕੱਲਾ ਮੇਰਾ ਨਹੀਂ, ਦੁਨੀਆ 'ਚ ਬੈਠੇ ਸਿੱਖਾਂ ਦਾ ਪਾਕਿਸਤਾਨ ਦੇ ਵਿੱਚ ਇੰਟਰਸਟ ਹੈ। ਔਰ ਕਈ ਵਾਰ ਜਿੱਥੇ ਅਸੀਂ ਆਪਣੀ ਉਸ ਪਾਕ ਧਰਤੀ, ਜਿੱਥੇ ਸਾਡੀ ਗੁਰੂ ਸਾਹਿਬਾਨ ਦੀ ਜਿਹੜੀ ਹੈ ਸਰਜ਼ਮੀਨ ਮੱਕਾ ਮਦੀਨਾ ਸਿੱਖ ਕੌਮ ਦਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਇਸ ਲਈ ਅਸੀਂ ਤਾਂ ਹਮੇਸ਼ਾ ਹੀ ਖੈਰ ਮੰਗਾਂਗੇ ਉਸ ਧਰਤੀ ਦੀ। ਔਰ ਆਪਣੇ ਉਸ ਮੁਲਕ ਦੇ ਵਿੱਚ ਲਗਭਗ 220 ਕਰੋੜ ਦੇ ਕਰੀਬ ਲੋਕ ਵਸਦੇ ਨੇ, 4 ਸੂਬਿਆਂ 'ਚ ਵੱਡਾ ਹਿੱਸਾ ਲਗਭਗ 65% ਦੀ ਆਬਾਦੀ ਪੰਜਾਬ ਵਾਸੀਆਂ ਦੀ ਹੈ। ਔਰ ਇਹੀ ਹੁੰਦਾ ਹੈ ਜਿੱਥੇ ਤੁਹਾਡੀ ਗੁੱਡਵਿਲ ਹੁੰਦੀ ਹੈ, ਵੈਲ ਵਿਸ਼ਸ ਹੁੰਦੀਆਂ, ਉੱਥੋਂ ਤੁਸੀਂ ਇਹੀ ਤਵੱਕੋ ਕਰਦੇ ਹੋ ਕਿ ਵੀ ਠੰਡੀ ਹਵਾ ਆਏ ਔਰ ਸਭ ਜੇ ਕੋਈ ਸਮੱਸਿਆ ਵੀ ਹੋਏ ਤਾਂ ਉਹਦਾ ਹੱਲ ਹੋਏ। ਲੇਕਿਨ ਇੱਕ ਮਾੜੀ ਖਬਰ ਜਿਸ ਨੇ ਅੱਜ ਇਕੱਲਾ ਇਹੀ ਨਹੀਂ, ਪਾਕਿਸਤਾਨ ਦੇ ਨਿਊਜ਼ ਚੈਨਲਸ ਔਰ ਉਹਨਾਂ ਦੇ ਮੀਡੀਆ 'ਚ ਭਾਰਤ ਦਾ ਮੀਡੀਆ ਸਵੇਰ ਤੋਂ ਲੈ ਕੇ ਜਿਉਂ ਲੱਗਾ ਹੋਇਆ ਔਰ ਬਾਹਰ ਵੀ ਇਸ ਦਾ ਪ੍ਰਭਾਵ ਔਰ ਰੀਪਰਕਸ਼ਨਸ ਦੇਖਣ 'ਚ ਆਉਣਗੀਆਂ। ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਹਕੂਮਤ ਖੁਦ ਜੋ ਸਲੂਕ ਮਾਈਨੋਰਿਟੀਜ਼ ਨਾਲ ਕਰ ਰਹੀ ਹੈ ਉੱਥੇ ਮੁਸਲਮਾਨਾਂ ਦੀ ਲਿੰਚਿੰਗ ਔਰ ਕਿਸ ਕਿਸਮ ਦੇ ਗੈਰ ਕਾਨੂੰਨੀ ਕਰਾਊਡਸ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ, ਜਿਵੇਂ ਅਸੀਂ ਗੁੜਗਾਵਾਂ ਦੇ ਵਿੱਚ ਅਜੇ ਵੀ ਕੱਲ੍ਹ ਵੀ ਵਾਕਿਆ ਹੁੰਦਾ ਹੈ ਕਿ ਭੀੜ ਉਹਨਾਂ ਦੀ ਇਕੱਠੀ ਹੋ ਕੇ ਜੁਮੇ ਦੀ ਨਮਾਜ਼ ਪੜ੍ਹਨ ਤੋਂ ਰੋਕਣ ਲਈ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੈ। ਔਰ ਜੋ ਕੁਛ ਕਸ਼ਮੀਰ ਵਾਦੀ 'ਚ ਚੱਲ ਰਿਹਾ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਹਿਊਮਨ ਰਾਈਟਸ ਐਕਟਿਵਿਸਟ ਨੂੰ ਵੀ ਜਿਹੜਾ ਉਹ ਦਹਿਸ਼ਤਗਰਦੀ ਕਾਨੂੰਨਾਂ ਥੱਲੇ ਰਗੜਿਆ ਜਾ ਰਿਹਾ। ਯੂਪੀ ਦੇ ਵਿੱਚ ਕੀ ਚੱਲ ਰਿਹਾ, ਈਵਨ ਮਥੁਰਾ ਦੀ ਮਸਜਿਦ ਨੂੰ ਜਿਹੜਾ ਉਹ ਮੰਦਰ ਡਿਕਲੇਅਰ ਕਰਕੇ ਉੱਥੇ ਮੂਰਤੀ ਕ੍ਰਿਸ਼ਨ ਜੀ ਦੀ ਮੂਰਤੀ ਰੱਖਣ ਦੀ ਗੱਲ ਹਿੰਦੂ ਮਹਾਸਭਾ ਵੱਲੋਂ ਕੀਤੀ, ਉਹਨੂੰ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਨੇ ਮੋਰੀਆ ਨੇ ਐਂਡੋਰਸ ਕੀਤਾ। ਸੋ ਉੱਥੇ ਤਾਂ ਕਿੰਨੀਆਂ ਲਿੰਚਿੰਗਸ ਹੋਈਆਂ ਨੇ। ਲੇਕਿਨ ਜਦੋਂ ਪਾਕਿਸਤਾਨ ਨੇ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਜਦੋਂ ਕਰਤਾਰਪੁਰ ਸਾਹਿਬ ਫੋਟੋ ਸ਼ੂਟ ਨੂੰ ਲੈ ਕੇ ਇੰਡੀਆ ਨੇ ਤਲਬ ਕੀਤਾ ਉਹਨਾਂ ਦੇ ਚਾਰਜ ਡੀ ਅਫੇਅਰਸ ਨੂੰ, ਡਿਪਲੋਮੈਟ ਨੂੰ, ਅਤੇ ਪਾਕਿਸਤਾਨ ਨੇ ਫੌਰਨ ਇਸਲਾਮਾਬਾਦ 'ਚ ਉਹਨਾਂ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ, ਜਿੱਥੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਕਰਤਾਰਪੁਰ ਸਾਹਿਬ ਫੋਟੋ ਸ਼ਾਟ ਦਾ ਫੌਰਨ ਨੋਟਿਸ ਲਿਆ, ਲੇਕਿਨ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋ ਵੀ ਤੁਸੀਂ ਮਾਈਨੋਰਿਟੀਜ਼ ਨਾਲ ਕੀ ਕਰ ਰਹੇ ਹੋ ਔਰ ਤੁਸੀਂ ਆਪਣਾ ਧਿਆਨ ਦਿਓ। ਹੁਣ ਇੱਕ ਪਾਸੇ ਤਾਂ ਜਦੋਂ ਭਾਰਤ ਆਪਣੀ ਇਸ ਕਿਸਮ ਦੀ ਕਰਤੂਤ ਨਾਲ ਆਲਰੇਡੀ ਦੁਨੀਆ ਦੇ ਵਿੱਚ ਉਹ ਸਟੇਟ ਡਿਪਾਰਟਮੈਂਟ ਰਿਪੋਰਟ ਹੋਏ ਜਾਂ ਅਮਰੀਕਾ ਦਾ US ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੇ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਹੋਇਆ, ਬੇਸ਼ੱਕ ਸਟੇਟ ਡਿਪਾਰਟਮੈਂਟ ਨੇ ਉਹਨੂੰ ਨਹੀਂ ਮੰਨਿਆ। ਹੁਣ ਇਸ ਸਭ ਦੇ ਚਲਦਿਆਂ ਜੇ ਇੱਕ ਅੱਧੀ ਐਸੀ ਹਾਈ ਪ੍ਰੋਫਾਈਲ ਘਟਨਾ ਜਿਸ ਤੇ ਦੁਨੀਆ ਦਾ ਧਿਆਨ, ਜਿਹਦਾ ਸੰਬੰਧ ਸਿਰਫ ਪਾਕਿਸਤਾਨ ਦੀਆਂ ਅਕਲੀਅਤਾਂ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਹੀ ਅੰਦਰੂਨੀ ਘਟਨਾ ਨਹੀਂ ਹੈ, ਇਹ ਘਟਨਾ ਨੇ ਆਉਣ ਵਾਲੇ ਪੀਰੀਅਡ 'ਚ ਇਸ ਨੂੰ ਇੰਡੀਆ ਜਾਂ ਦੂਸਰੀ ਲੌਬੀ ਤਾਂ ਰੱਬ ਕਰੇਗੀ, ਇਹ ਜੈਨੂਇਨ ਕੰਸਰਨ ਵੀ ਹੈ। ਕੌਣ
ਤੁਹਾਡੇ ਨਾਲ ਇੱਕ ਪਾਸੇ ਪਾਕਿਸਤਾਨ ਦੀ ਇਕਨੋਮੀ ਜਿਸ ਪਾਸੇ ਜਾ ਰਹੀ ਹੈ, ਉਹ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਡੰਡਾ ਸਿਰ ਤੇ ਰੱਖਿਆ ਹੋਇਆ ਹੈ, ਬਿਲੀਅਨ 2 ਬਿਲੀਅਨ ਦੇਣਾ ਉਹਨਾਂ ਨੇ, ਨੱਕ ਨਾਲ ਉਹ ਲੀਕਾਂ ਕਢਵਾ ਰਹੇ ਨੇ, ਆਹ ਸ਼ਰਤ ਵੀ ਮੰਨੋ ਉਹ ਵੀ ਮੰਨੋ, ਮਹਿੰਗਾਈ ਸਿਖਰਾਂ ਤੇ ਛੂਹ ਰਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜੇ ਪਾਕਿਸਤਾਨ ਦਾ ਜਦੋਂ ਅਸੀਂ ਐਕਸਪੋਰਟ ਦੀ ਗੱਲ ਕਰਦੇ ਤੇ ਉਹਦਾ ਇੱਕ ਗੱਲ ਦਾ ਧਿਆਨ ਰਹੇ ਕਿ ਪਾਕਿਸਤਾਨ ਦਾ ਜੇ ਮਿੱਤਰ ਅਦਰਵਾਈਜ਼ ਚਾਈਨਾ ਦੇ ਨਾਲ ਉਸ ਦੀ ਸਾਂਝ ਦੀ ਗੱਲ ਹਮੇਸ਼ਾ ਹੁੰਦੀ ਹੈ ਕਿ ਜੀ ਦੋਸਤੀ ਹਿਮਾਲਿਆ ਤੋਂ ਉੱਚੀ ਤੇ ਸਮੁੰਦਰ ਤੋਂ ਡੂੰਘੀ। ਲੇਕਿਨ ਜੇ ਖਿੱਤੇ ਦੇ ਵਿੱਚ ਵੀ ਔਰ ਗਲੋਬਲ ਲੈਵਲ ਤੇ ਵੀ ਪਾਕਿਸਤਾਨ ਦਾ ਕੋਈ ਸਾਥੀ ਰਿਹਾ ਜਾਂ ਪਾਕਿਸਤਾਨ ਨੂੰ ਹਰ ਹਾਲਤ ਦੇ ਵਿੱਚ ਹਮਾਇਤ ਦਿੰਦਾ ਰਿਹਾ ਤਾਂ ਸ੍ਰੀਲੰਕਾ ਮੁਲਕ ਹੈ। ਔਰ ਸ੍ਰੀਲੰਕਾ ਦੀ ਕ੍ਰਿਕਟ ਟੀਮ, ਔਰ ਇਹੀ ਕਾਰਨ ਸੀ ਕਿ ਇੰਡੀਅਨ ਏਜੰਸੀਆਂ ਨੇ ਜਦੋਂ ਸ੍ਰੀਲੰਕਾ ਦੀ ਟੀਮ ਲਾਹੌਰ ਦੇ ਵਿੱਚ ਖੇਡਣ ਆਈ ਸੀ ਉਹਨਾਂ ਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਔਰ ਇਸ ਸਭ ਦੇ ਬਾਵਜੂਦ ਕਿਉਂਕਿ ਇਹਦਾ ਇੱਕ ਆਪਣਾ ਹਿਸਟਰੀ ਹੈ ਕਿ ਹਾਲਾਂਕਿ ਸ੍ਰੀਲੰਕਾ ਇੱਕ ਬੁੱਧਿਸਟ ਮੁਲਕ ਹੈ, ਮੁਸਲਮਾਨਾਂ ਦੀ ਆਬਾਦੀ ਵੀ ਉੱਥੇ 9-10% ਦੇ ਕਰੀਬ ਹੈ, ਉਹ ਆਪਣੇ ਸਾਧਨਾਂ ਨਾਲੋਂ ਵੀ ਕਿਤੇ ਜ਼ਿਆਦਾ ਖੁਸ਼ਹਾਲ ਨੇ। ਐਵਰੇਜ ਸ੍ਰੀਲੰਕਨਸ ਦੇ ਮੁਕਾਬਲੇ ਜਿਹੜੇ ਮੁਸਲਮਾਨ ਨੇ ਸ੍ਰੀਲੰਕਾ 'ਚ 3 ਗੁਣਾ ਜ਼ਿਆਦਾ ਬੈਟਰ ਨੇ ਇਕਨੋਮਿਕਲੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਲਿਟੇ ਨੇ ਜਿਹੜੀ ਲਿਬਰੇਸ਼ਨ ਟਾਈਗਰਸ ਆਫ ਤਾਮਿਲੈਲਮ ਉਹ ਆਪਣੀ ਆਜ਼ਾਦ ਮੁਲਕ ਦੀ ਸਟਰਗਲ ਲੜ ਰਹੇ ਸਨ ਇੱਕ ਸਟੇਜ ਤੱਕ, ਕਿਉਂਕਿ ਸ੍ਰੀਲੰਕਾ ਦੇ ਮੁਸਲਮਾਨ ਨਿਊਟਰਲ ਰਹੇ ਉਹਦੇ 'ਚ। ਸ੍ਰੀਲੰਕਾ ਦੀ ਕਿਉਂਕਿ ਸ੍ਰੀਲੰਕਾ ਸਿਹਾਲੀਜ਼ ਉਹਨਾਂ ਦੀ ਵੱਡੀ ਰੇਸ ਹੈ, ਬੁੱਧਿਸਟ ਮੈਜੋਰਿਟੀ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਨਿਊਟਰਲ ਰੱਖਿਆ। ਲੇਕਿਨ ਲਿਟੇ ਜਿਹੜੀ ਕਿ ਇੰਡੀਆ ਦੀ ਰਾਹ ਵੱਲੋਂ ਹੀ ਤਿਆਰ ਕੀਤੀ ਗਈ ਸੀ, ਉਹਨਾਂ ਨੇ ਜਿਹੜੇ ਸ੍ਰੀਲੰਕਾ ਦੇ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ ਸੀ। ਔਰ ਇਸ ਕਾਰਨ ਕਰਕੇ ਫਿਰ ਪਾਕਿਸਤਾਨ ਦਾ ਇੰਟਰਸਟ ਹੋਰ ਵੀ ਜ਼ਿਆਦਾ ਹੋ ਗਿਆ। ਜਿਹੜਾ ਇਹਨਾਂ ਦਾ ਖਾਤਮਾ ਹੋਇਆ ਫਾਈਨਲੀ ਲਿਟੇ ਦਾ, ਔਰ ਜਾਫਨਾ 'ਚ ਜਿਹੜੀ ਬਰੂਟੈਲਿਟੀ ਵੀ ਕੀਤੀ ਸ੍ਰੀਲੰਕਨ ਫੌਜ ਨੇ, ਉਹਦੇ 'ਚ ਪਾਕਿਸਤਾਨ ਦੀ ਬਹੁਤ ਵੱਡੀ ਮਦਦ ਰਹੀ ਹੈ ਸ੍ਰੀਲੰਕਾ ਨੂੰ, ਹਥਿਆਰਾਂ ਦੇ ਪੱਖੋਂ ਵੀ ਦੂਸਰੇ ਪੱਖੋਂ ਵੀ। ਉਹਦੇ ਲਈ ਵੀ ਸ੍ਰੀਲੰਕਾ ਸ਼ੁਕਰਗੁਜ਼ਾਰ ਰਿਹਾ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ 71 ਦੀ ਵਾਰ ਵੇਲੇ ਵੀ ਜਿਹੜਾ ਹੈ ਉਹ ਭਾਰਤ ਦੇ ਹੱਕ 'ਚ ਸ੍ਰੀਲੰਕਾ ਨਹੀਂ ਸੀ ਭੁਗਤਿਆ ਔਰ ਪਾਕਿਸਤਾਨ ਨੂੰ ਰਾਹਤ ਦਿੱਤੀ ਸੀ। ਇਸ ਕਰਕੇ ਔਰ ਉਹਨਾਂ ਦੇ ਕੁਝ ਆਫੀਸਰਸ ਟ੍ਰੇਨਿੰਗ ਔਰ ਐਕਸਪੋਰਟ ਦੇ ਲਿਹਾਜ਼ ਨਾਲ ਵੀ ਸ੍ਰੀਲੰਕਾ ਦੇ ਵਿੱਚ ਪਾਕਿਸਤਾਨ ਦੀਆਂ ਬਣੀਆਂ ਚੀਜ਼ਾਂ, ਉਹ ਫਰਨੀਚਰ ਹੋਏ ਔਰ ਦੂਸਰੀਆਂ ਚੀਜ਼ਾਂ ਹੋਣ, ਉਹ ਹੱਥੋਂ ਹੱਥ ਜਿਹੜੀਆਂ ਨੇ ਵਿਕਣ ਵਾਲੀ ਗੱਲ ਹੁੰਦੀ ਹੈ। ਔਰ ਇਸੇ ਲਈ ਫਿਰ ਪਾਕਿਸਤਾਨ ਨੇ ਵੀ ਇਹ ਰੱਖਿਆ ਹੁੰਦਾ ਹੈ ਕਿ ਜਦੋਂ ਤੁਸੀਂ ਜਿਹੜੀ ਮੈਨੂਫੈਕਚਰਿੰਗ ਪਲਾਂਟਸ ਨੇ ਪਾਕਿਸਤਾਨ ਦੇ ਵਿੱਚ, ਉੱਥੋਂ ਜੇ ਤੁਸੀਂ ਜਿਹੜੀ ਚੀਜ਼ ਜਿਸ ਮੁਲਕ ਦੇ ਵਿੱਚ ਜ਼ਿਆਦਾ ਜਾਂਦੀ ਹੈ, ਜਿਵੇਂ ਉਹਨਾਂ ਦੀ ਟੈਕਸਟਾਈਲ ਇੰਡਸਟਰੀ ਹੈ ਜਾਂ ਹੋਰ ਚੀਜ਼ਾਂ ਨੇ, ਤੁਸੀਂ ਉਹਨਾਂ ਦੇ ਸ਼ਹਿਰੀਆਂ ਨੂੰ ਰੱਖਦੇ ਹੋ ਕਿ ਉਹਨਾਂ ਨੇ ਡੀਲ ਕਰਨਾ। ਇਸੇ ਤਰ੍ਹਾਂ ਦੀ ਸਿਆਲਕੋਟ ਦੇ ਵਿੱਚ ਇੱਕ ਵੱਡੀ ਫੈਕਟਰੀ ਜਿਸ ਦੇ ਮੈਨੇਜਰ ਜਿਹੜੇ ਨੇ ਉਹ ਸ੍ਰੀਲੰਕਨ ਮੂਲ ਦੇ ਪ੍ਰਿਯੰਥਾ ਕੁਮਾਰਾ ਉਹ ਸਨ। ਉਹਨਾਂ ਦੇ ਨਾਲ ਜੋ ਅੱਜ ਵਾਪਰਦਾ ਹੈ ਪਿਛਲੇ 24 ਘੰਟੇ ਦੇ ਵਿੱਚ ਕਿ ਇਹ ਉਹ ਫੈਕਟਰੀ ਨੂੰ ਜਿਹੜਾ ਉਹ ਮੈਨੇਜਰ ਦੇ ਤੌਰ ਤੇ ਜ਼ਾਹਰ ਹੈ ਕਿ ਵੱਡੀ ਫੈਕਟਰੀ ਹੋਏਗੀ, ਬਹੁਤ ਸਾਰੇ ਵਰਕਰ ਉਹਦੇ 'ਚ ਕੰਮ ਕਰਦੇ ਹੋਣਗੇ। ਮੈਂ ਬਹੁਤਾ ਵੇਰਵਾ ਤਾਂ ਨਹੀਂ ਸੀਕ ਆਊਟ ਕੀਤਾ, ਪਰ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਨਾਲ ਫੈਕਟਰੀ ਦੇ ਕੋਈ ਕੰਧ ਦੇ ਉੱਤੇ ਕੋਈ ਪੋਸਟਰ ਇਸ ਕਿਸਮ ਦਾ ਲੱਗਾ ਜਿਸ ਦੇ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਸੀ। ਹਾਲਾਂਕਿ ਇਸ ਦੀ ਹੁਣ ਇਨਵੈਸਟੀਗੇਸ਼ਨ ਹੋਏਗੀ, ਹੋ ਸਕਦਾ ਹੈ ਉਹਨੂੰ ਪਤਾ ਵੀ ਨਾ ਹੋਏ, ਉਹ ਉਰਦੂ 'ਚ ਲਿਖੀਆਂ ਹੋਣਗੀਆਂ, ਉਹਨੂੰ ਉਰਦੂ ਆਉਂਦਾ ਵੀ ਸੀ ਕਿ ਨਹੀਂ, ਲੇਕਿਨ ਉਹਨੇ ਜਿਵੇਂ ਵੀ ਇਹ ਵਾਕਿਆ ਹੁੰਦਾ ਹੈ ਕਿ ਉਹ ਉਸ ਕੰਧ ਦੇ ਲਾਗਿਓਂ ਜਿਹੜਾ ਉਹਨੂੰ ਹਟਵਾ ਕੇ ਉਸ ਨੂੰ ਜਿਹੜਾ ਉਹ ਡਸਟਬਿਨ 'ਚ ਸੁੱਟ ਦਿੰਦਾ ਹੈ ਜਾਂ ਸੁੱਟਵਾ ਦਿੰਦਾ ਹੈ। ਜਦਕਿ ਕਈ ਵਾਰ ਇੱਕ ਗੱਲ ਪ੍ਰਚਾਰ ਦਿੱਤੀ ਜਾਂਦੀ ਹੈ ਔਰ ਹੋਇਆ ਇਹ ਕਿ ਕੁਝ ਵਕਤ ਦੇ ਵਿੱਚ, ਔਰ ਉਹਦੇ 'ਚ ਮੈਨੂੰ ਲੱਗਦਾ ਵੀ ਇਹ ਮੈਨੇਜਮੈਂਟਲ ਇਸ਼ੂ ਵੀ ਇਹਦੇ 'ਚ ਜੁੜਿਆ ਹੋ ਸਕਦਾ ਹੈ, ਕਿਉਂਕਿ ਜਦੋਂ ਸਖਤ ਕੋਈ ਮੈਨੇਜਰ ਹੋਏ ਤੇ ਫਿਰ ਵਰਕਰਸ ਨੂੰ ਕੁਝ ਹੋਰ ਨਾ ਲੱਗਦਾ ਹੋਏ ਜਾਂ ਉਹਨਾਂ ਦੀਆਂ ਆਪਣੀਆਂ ਗ੍ਰੀਵੈਂਸਸ ਹੋਣ, ਹੋ ਸਕਦਾ ਹੈ ਅੰਦਰੂਨੀ ਉਹ ਤਾਂ ਜਦੋਂ ਫੁੱਲ ਇਨਵੈਸਟੀਗੇਸ਼ਨ ਹੋਏਗੀ ਕੀ ਹੈ। ਪਰ ਇੱਕ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਪਿੱਛੇ ਵੀ ਕਾਫੀ ਚਰਚਾ ਦੇ ਵਿੱਚ ਰਹੀ ਫਰਾਂਸ ਦੇ ਵਿੱਚ, ਫਰਾਂਸ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਫਰਾਂਸ ਨਾਲ ਫਰਾਂਸ ਦੇ ਰਾਜਦੂਤ ਨੂੰ, ਐਂਬੈਸਡਰ ਨੂੰ ਵਾਪਸ ਸੱਦੋ ਇਸ ਮੁੱਦੇ ਦੇ ਉੱਤੇ। ਸੋ ਇਹ ਜਿਹੜਾ ਦੁਖਦਾਈ ਘਟਨਾ ਵਾਪਰਦੀ ਹੈ ਕਿ ਕੁਝ ਦੇਰ ਦੇ ਵਿੱਚ ਹੀ ਪਹਿਲਾਂ ਫੈਕਟਰੀ ਦੇ ਅੰਦਰੋਂ ਇਹ ਰਿਊਮਰ ਹੁੰਦੀ ਹੈ ਕਿ ਜੀ ਇਹ ਬਲੈਸਫੈਮੀ ਕੀਤੀ, ਤੋਹੀਨ ਕੀਤੀ ਇਸਲਾਮ ਦੀ, ਔਰ ਫਿਰ ਹੌਲੀ ਹੌਲੀ ਕਰਾਊਡ ਇਕੱਠੀ ਹੋ ਜਾਂਦੀ ਹੈ,
ਉਸ ਨੂੰ ਮੈਨੇਜਰ ਪ੍ਰਿਯੰਥਾ ਕੁਮਾਰਾ ਨੂੰ ਘੜੀਸ ਕੇ ਜਿਹੜਾ ਹੈ ਉਹ ਪਹਿਲਾਂ ਮਾਰਕਟਾਈ ਭੀੜ ਅੰਦਰ ਵੜ ਜਾਂਦੀ ਹੈ, ਉਹਨੂੰ ਕੁੱਟਦਿਆਂ ਨੂੰ ਬਾਹਰ ਲੈ ਆਉਂਦੇ ਨੇ, ਜਿਹਦੇ ਲਈ ਲਫ਼ਜ਼ ਲਿੰਚਿੰਗ ਕਿਹਾ ਜਾਂਦਾ ਹੈ। ਔਰ ਬਾਅਦ ਦੇ ਵਿੱਚ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਆਲਮੋਸਟ ਜਿਹੜਾ ਉਹ ਸਵਾਹ ਬਣੀ ਉਹਦੀ ਬਾਡੀ ਜਿਹੜੀ ਹੈ ਉਹ ਬਾਅਦ ਜਦੋਂ ਤੱਕ ਪੁਲਿਸ ਜਾਂ ਦੂਜੀ ਤੀਜੀ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਉਹ ਤਾਂ ਸਵਾਹ ਦਾ ਢੇਰ ਹੀ ਸੀ। ਹੁਣ ਇਹਦੇ 'ਚ ਬਹੁਤ ਸਾਰੇ ਸਵਾਲ ਨੇ, ਔਰ ਜਿਵੇਂ ਦੀਆਂ ਜਿੰਨੀ ਕਵਰੇਜ ਦੀ ਆਈ ਹੈ ਉਹਦੇ 'ਚ ਲੱਗਦਾ ਵੀ ਸਾਰੀ ਪ੍ਰੋਸੈਸ ਨੂੰ ਕਈ ਘੰਟੇ ਲੱਗੇ ਨੇ। ਹੁਣ ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਜੀ ਪੁਲਿਸ ਜਾਂ ਦੂਜੀ ਉਹ ਮੌਕੇ ਤੇ ਪਹੁੰਚਦੀ ਹੈ, ਪਰ ਉਹ ਕਹਿੰਦੇ ਨੇ ਜੀ ਜਿਹੜੀ ਭੀੜ ਹੈ ਉਹ ਬਹੁਤ ਜ਼ਿਆਦਾ ਸੀ, ਅਸੀਂ ਨਹੀਂ ਕਰ ਸਕੇ। ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦਾ ਲੈਪਸ ਵੀ ਹੈ, ਕਿਤੇ ਨਾ ਕਿਤੇ ਮੌਕੇ ਸਿਰ ਇੰਟਰਵੀਨ ਕਰਨ ਦੀ ਗੱਲ ਵੀ ਹੈ। ਪਰ ਸਭ ਤੋਂ ਵਰਸਟ ਪਾਰਟ ਮੈਂ ਸਮਝਦਾ ਵੀ ਜਿਹੜਾ ਇੱਕ ਕਿਸਮ ਦਾ ਮਜ਼ਹਬ ਦੇ ਨਾਂ ਦੇ ਉੱਤੇ ਬਹੁਤ ਵਾਰ ਅਸੀਂ ਜਿਹੜਾ ਹੈ ਉਹ ਇਸ ਕਿਸਮ ਦਾ ਵਿਹਾਰ ਕਰਦੇ ਹਾਂ ਕਿ ਕਈ ਵਾਰੀ ਤੱਥਾਂ ਨੂੰ ਜਾਂ ਫੈਕਟਸ ਨੂੰ ਪੜਚੋਲਣ ਦੀ ਲਾਈਨ ਵੀ ਨਹੀਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਬਲੈਸਫੇਮੀ ਨੂੰ ਲੈ ਕੇ ਜਾਂ ਜਿਸ ਦੇ ਲਈ ਲਫ਼ਜ਼ ਜਿਹੜਾ ਹੈ ਈਸ਼ ਨਿੰਦਾ ਇਸਤੇਮਾਲ ਕੀਤਾ, ਬਹੁਤ ਸਖਤ ਕਾਨੂੰਨ ਨੇ, ਔਰ ਕਾਨੂੰਨ ਦੇ ਤੌਰ ਤੇ ਵੀ ਜੇ ਕਿਸੇ ਨੇ ਡੈਲੀਬਰੇਟਲੀ ਐਸਾ ਕੁਝ ਕੀਤਾ ਹੋਏ ਤੇ ਉਹ ਸਜ਼ਾ ਦਾ ਹੱਕਦਾਰ ਹੈ, ਉਹਨੂੰ ਸਜ਼ਾ ਮਿਲਣੀ ਵੀ ਚਾਹੀਦੀ ਹੈ ਔਰ ਉਹਦੀ ਸਖਤ ਸਜ਼ਾ ਹੈ ਪਾਕਿਸਤਾਨ ਦਾ ਕਾਨੂੰਨ। ਪਰ ਜਦੋਂ ਬਹੁਤ ਸਾਰੇ ਫੈਸਲੇ ਭੀੜਾਂ ਆਪਣੇ ਹੱਥਾਂ 'ਚ ਲੈਣੀਆਂ ਸ਼ੁਰੂ ਕਰ ਦੇਣ ਔਰ ਉਹ ਵੀ ਉਸ ਹਾਲਤ ਦੇ ਵਿੱਚ ਕਿ ਜਿਹੜਾ ਵਛਿੰਦਾ ਉਹ ਤੁਹਾਡੇ ਮੁਲਕ ਦਾ ਨਹੀਂ ਹੈ, ਫਿਰ ਉਸ ਮੁਲਕ ਦਾ ਜਿਹਦੇ ਨਾਲ ਤੁਹਾਡੇ ਬਹੁਤ ਚੰਗੇ ਸਬੰਧ ਨੇ, ਔਰ ਤੁਸੀਂ ਉਹਨਾਂ ਹਾਲਾਤਾਂ 'ਚ ਜਦੋਂ ਆਲਰੇਡੀ ਪਾਕਿਸਤਾਨ ਦੇ ਉੱਤੇ ਭਾਰਤ ਦੀ ਲੌਬੀ ਨੇ IMF ਰਾਹੀਂ ਕੋਈ ਟਾਸਕ ਫੋਰਸ ਬਿਠਾਈ ਹੋਈ ਹੈ, ਕੋਈ ਹੋਰ ਹੈ ਤੁਹਾਡੇ ਤੇ ਦਹਿਸ਼ਤਗਰਦੀ ਔਰ ਦੂਸਰਾ ਪ੍ਰਮੋਟ ਕਰਨ ਦੀ ਗੱਲ ਹੁੰਦੀ ਹੈ। ਹਾਲਾਂਕਿ ਇਸ ਵਾਕਿਆ ਨੂੰ ਫੌਰਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੋਂ ਲੈ ਕੇ ਈਵਨ ਪਾਕਿਸਤਾਨ ਦੇ ਜਿਹੜੇ ਉਲਮਾ ਜਿਨ੍ਹਾਂ ਨੂੰ ਕਹਿੰਦੇ ਨੇ ਰਿਲੀਜੀਅਸ ਸਕਾਲਰਸ, ਉਹਨਾਂ ਨੇ ਕੰਡੈਮ ਕੀਤਾ ਹੈ, ਮੀਡੀਆ ਨੇ ਕੰਡੈਮ ਕੀਤਾ ਹੈ। ਲੇਕਿਨ ਕਿਤੇ ਨਾ ਕਿਤੇ ਐਸਾ ਜ਼ਰੂਰ ਹੈ ਕਿ ਕੁਝ ਹਲਕੇ ਜਿਹੜੇ ਸਮਝਦੇ ਨੇ ਕਿ ਭਾਈ ਸਾਨੂੰ ਲਿਮਿਟਿਡ ਤੌਰ ਦੇ ਉੱਤੇ ਅਸੀਂ ਆਪਣੇ ਫਾਇਦੇ ਇਹਦੇ ਚੋਂ ਕੱਢ ਸਕਦੇ ਹਾਂ, ਉਹ ਜਦੋਂ ਇਸ ਕਿਸਮ ਦੀ ਗੱਲ ਦੇਖਦੇ ਨੇ ਤੇ ਉਹ ਕੰਨ ਵੀ ਵਲੇਟ ਲੈਂਦੇ ਨੇ। ਪਰ ਕਿਸੇ ਸੁਸਾਇਟੀ ਲਈ ਇਹ ਕੋਈ ਹੈਲਥੀ ਸਾਈਨ ਨਹੀਂ ਹੈ ਕਿ ਤੁਸੀਂ ਜਿੱਥੇ ਤੁਹਾਡਾ ਕਾਨੂੰਨ ਐਗਜ਼ਿਸਟ ਕਰ, ਜਦੋਂ ਲੋਕ ਕਾਨੂੰਨ ਨੂੰ ਹੱਥ 'ਚ ਲੈਣ ਲੱਗ ਜਾਣ, ਇਹਦਾ ਮਤਲਬ ਹੈ ਕਿ ਸੁਸਾਇਟੀ ਜਿਹੜੀ ਹੈ ਉਹ ਬੇਕਾਨੂੰਨੀ ਵੱਲ ਜਾ ਰਹੀ ਹੈ। ਅਸੀਂ ਇਹ ਗੱਲ ਇੱਕ ਹਮਦਰਦ ਦੇ ਨਾਤੇ, ਦੋਸਤ ਦੇ ਨਾਤੇ ਕਹਿ ਰਹੇ ਕਿ ਭਾਈ ਇਸ ਪਾਸੇ ਵੱਲ ਧਿਆਨ ਦਿਓ। ਇਹ ਨਾ ਹੋਏ ਜਿਹੜੀ ਅੱਜ ਭੀੜ ਕਿਸੇ ਹੋਰ ਨੂੰ ਕੁੱਟ ਰਹੀ ਹੈ, ਜਦੋਂ ਇਸ ਕਿਸਮ ਦਾ ਸਿਸਟਮ ਡਿਵੈਲਪ ਹੋ ਜਾਂਦਾ ਹੈ ਭਾਰਤ ਦੇ ਵਿੱਚ ਤਾਂ ਆਲਰੇਡੀ ਜੇ ਉਹਨਾਂ ਦਾ ਡਿਕਲਾਈਨ ਸ਼ੁਰੂ ਹੋਇਆ ਤੇ ਉੱਥੇ ਉਹਨੂੰ ਮੋਬੋਕ੍ਰੇਸੀ ਕਹਿੰਦੇ ਨੇ, ਡੈਮੋਕ੍ਰੇਸੀ ਨਹੀਂ ਹੈ। ਇਸੇ ਤਰ੍ਹਾਂ ਪਾਕਿਸਤਾਨ ਇੱਕ ਡੈਮੋਕ੍ਰੇਸੀ, ਉਹਨਾਂ ਦੀ ਇੱਕ ਚੁਣੀ ਹਕੂਮਤ, ਲਾਅ ਐਂਡ ਆਰਡਰ ਵਾਲੀ ਉਹਨਾਂ ਦੀ ਸੁਸਾਇਟੀ ਹੈ ਤੇ ਇਸ ਕਿਸਮ ਦਾ ਵਾਕਿਆ ਜਿਹੜਾ ਹੈ ਉਹ ਬਹੁਤ ਨੁਕਸਾਨ ਕਰੇਗਾ ਆਉਣ ਵਾਲੇ ਪੀਰੀਅਡ ਦੇ ਵਿੱਚ, ਔਰ ਇਸ ਕਿਸਮ ਦੀ ਘਟਨਾ ਦੁਬਾਰਾ ਨਾ ਵਾਪਰੇ। ਸਖਤ ਇਸ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।